ਇਹ ਹੋਮਲੈਸ ਕ੍ਰਿਸਚਨ ਕਮਿਊਨਿਟੀ ਆ, ਇਹਨਾਂ ਦੀ ਬਿਹਤਰੀ ਵਾਸਤੇ ਇੱਥੇ ਕਾਲੀਦਾਸ ਸਾਡਾ ਇਦਾਰਾ ਹੈ ਨਾ ਹੈ, ਲੇਕਿਨ ਸਾਡੇ ਕ੍ਰਿਸਚਨ ਕਮਿਊਨਿਟੀ ਨੇ ਕਾਲੀਦਾਸ ਤੋਂ ਕੋਈ ਮੁਤਮਈਨ ਨਹੀਂ ਹੈਗੀ। ਲਿਹਾਜ਼ਾ ਇਹਨਾਂ ਦੀ ਬਿਹਤਰੀ ਵਾਸਤੇ ਕੁਝ ਮਜ਼ੀਦ ਅਗਲਾ ਸਟੈਪ ਚੁੱਕਣਾ ਚਾਹੀਦਾ ਵਾ। ਮੈਂ ਤੁਹਾਡੀ ਇਸ ਮਸ਼ਵਰੇ ਨੂੰ ਸਰਾਹਨਾ ਵਾਂ। ਯਕੀਨਨ ਸਾਨੂੰ ਸਾਡੇ ਮਸੀਹਾਂ ਵਾਸਤੇ ਬਹੁਤ ਕੁਝ ਕਰਨ ਦੀ ਜ਼ਰੂਰਤ ਹੈ ਤੇ ਮੈਂ ਜ਼ਰੂਰ ਤੁਹਾਡੀ ਆਵਾਜ਼ ਜਿਹੜੀ ਹੈ ਇਹ ਕਾਲੀਦਾਸ ਤੱਕ ਪਹੁੰਚਾਵਾਂਗਾ ਕਿ ਇਹਨਾਂ ਦੀ ਇਸ ਜ਼ਰੂਰਤ ਨੂੰ ਮੱਦੇਨਜ਼ਰ ਰੱਖਦੇ ਹੋਇਆਂ ਇਸ ਕੰਮ ਨੂੰ ਅੱਗੇ ਵਧਾਇਆ ਜਾਏ ਤਾਂ ਕਿ ਮਸੀਹੀ ਲੋਕ ਜਿਹੜੇ ਨੇ ਉਹਨਾਂ ਵਾਸਤੇ ਆਪਣਾ ਘਰ ਜਿਹੜਾ ਉਹ ਹੋ ਸਕੇ, ਉੱਥੇ ਰਹਿ ਸਕਣ ਆਪਣੇ ਬੱਚਿਆਂ ਦੇ ਨਾਲ। ਤੇ ਦੂਸਰੇ ਨੰਬਰ ਤੇ ਮੈਂ ਇਹ ਕਹਾਂਗਾ ਕਿ ਸਾਡੇ ਇੱਥੇ ਜਿਸ ਤਰ੍ਹਾਂ ਮਿਸ਼ਨ ਹਸਪਤਾਲ ਹੈ ਇੱਕ, ਇਸੇ ਤਰ੍ਹਾਂ ਜਿਹੜੇ ਸਾਡੇ ਪਸਮਾਨਦਾ ਏਰੀਆ ਨੇ ਇਹਨਾਂ ਦੇ ਵਿੱਚ ਇੱਕ ਛੋਟਾ ਮੋਟਾ ਮਿਸ਼ਨ ਹਸਪਤਾਲ ਬਣਾਇਆ ਜਾਏ ਤਾਂ ਕਿ ਇਹ ਲੋਕ ਉੱਥੇ ਜਾਣ ਤੋਂ ਪਹਿਲੇ ਹੀ ਵਿਚਾਰੇ ਐਕਸਪਾਇਰ ਹੋ ਜਾਂਦੇ ਨੇ। ਇਹਦੇ ਤੋਂ ਕੋਈ ਰੋਸ਼ਨੀ ਡਾਲੋ। ਮੈਂ ਸਮਝਦਾ ਵਾਂ ਕਿ ਹਸਪਤਾਲ ਜਿਹੜਾ ਹੈ ਇੱਕ ਤੇ ਬਹੁਤ ਵੱਡਾ ਅਦਾਰਾ ਹੁੰਦਾ ਹੈ। ਹਸਪਤਾਲ ਦੇ ਵਿੱਚ ਬਹੁਤ ਚੀਜ਼ਾਂ ਚਾਹੀਦੀਆਂ ਹੁੰਦੀਆਂ ਨੇ ਔਰ ਇਹ ਬਹੁਤ ਐਕਸਪੈਂਸਿਵ ਹੈ। ਦੂਜੀ ਤਰਫ ਅਸੀਂ ਅੱਜ ਗੌਰ ਕਰੀਏ ਤੇ ਗੌਰਮੈਂਟ ਵੀ ਜਿਹੜੇ ਗੌਰਮੈਂਟ ਦੇ ਸਕੂਲਸ ਨੇ ਔਰ ਗੌਰਮੈਂਟ ਹਸਪਤਾਲ ਨੇ ਉਹਨਾਂ ਦੇ ਵਿੱਚ ਬਹੁਤ ਜ਼ਬਰਦਸਤ ਫੈਸਿਲਿਟੀਜ਼ ਨੇ। ਅਸੀਂ ਉਹਨਾਂ ਨੂੰ ਸਰਾਹਨੇ ਆ ਤੇ ਫਿਲਹਾਲ ਜਿਹੜੀ ਇਹ ਗੱਲ ਹੈ ਕਿ ਅਸੀਂ ਆਪਣੇ ਆਪ ਨੂੰ ਵੀ ਥੋੜ੍ਹਾ ਜਿਹਾ ਅਪਡੇਟ ਕਰੀਏ ਕਿ ਜਿਹੜੇ ਗੌਰਮੈਂਟ ਹਸਪਤਾਲ ਨੇ ਉਹ ਬੜੇ ਅੱਛੇ ਨੇ, ਅੱਛੀ ਮੈਡੀਸਨ ਨੇ, ਅੱਛੇ ਡਾਕਟਰਸ ਉੱਥੇ ਮੌਜੂਦ ਨੇ। ਲੇਕਿਨ ਬਹਰਹਾਲ ਫਿਰ ਵੀ ਅਸੀਂ ਛੋਟੇ ਪੈਮਾਨੇ ਤੇ ਜਿਹੜੀ ਡਿਸਪੈਂਸਰੀ ਟਾਈਪ ਹੈ ਉਹ ਅਸੀਂ ਸ਼ੁਰੂ ਕਰ ਸਕਦੇ ਹਾਂ। ਥੈਂਕ ਯੂ। ਫਾਦਰ ਸਾਹਿਬ ਇੱਕ ਹੋਰ ਬਹੁਤ ਅਹਿਮ ਸਵਾਲ ਆ ਕਿ ਜਿਸ ਤਰ੍ਹਾਂ ਹਰ ਬਾਪ ਚਾਹੁੰਦਾ ਕਿ ਮੇਰੀ ਔਲਾਦ ਬਿਹਤਰ ਤੋਂ ਬੈਸਟ ਹੋਵੇ, ਗੁੱਡ ਬੈਟਰ ਬੈਸਟ। ਸਾਡੀ ਜਿਹੜੀ ਕ੍ਰਿਸਚਨ ਕਮਿਊਨਿਟੀ ਆ ਇਹ ਭੱਠਿਆਂ ਤੇ ਜ਼ਲੀਲ ਹੁੰਦੇ ਨੇ, ਭੱਠਿਆਂ ਕੋਲ ਪੈਸੇ ਲੈ ਲੈਂਦੇ ਨੇ ਔਰ ਉਹ ਉਹਨਾਂ ਨੂੰ ਇੱਕ ਆਪਣਾ ਨਾ ਗੁਲਾਮ ਬਣਾ ਲੈਂਦੇ ਨੇ। ਤਾਂ ਮੈਂ ਇਹ ਕਹਾਂਗਾ ਕਿ ਐਜ਼ ਸੂਨ ਐਜ਼ ਪੋਸੀਬਲ ਇਮੀਡੀਏਟਲੀ ਡੂਇੰਗ ਦ ਐਕਸ਼ਨ ਦਿਸ ਮੈਟਰ। ਮੈਂ ਇਹ ਕਹਿਣਾ ਚਾਹ ਰਿਹਾ ਹਾਂ ਕਿ ਜਿਹੜੀ ਗੁਰਬਤ ਹੈ ਇਹ ਪਾਕਿਸਤਾਨ ਦੇ ਵਿੱਚ ਬਹੁਤ ਜ਼ਿਆਦਾ ਹੈ। ਉਹਦੀ ਵਜ੍ਹਾ ਇਹ ਵੇ ਕਿ ਕਰਪਸ਼ਨ, ਉਹਦੀ ਵਜ੍ਹਾ ਇਹ ਵੇ ਕਿ ਦੌਲਤ ਦੀ ਜਿਹੜੀ ਡਿਸਟ੍ਰੀਬਿਊਸ਼ਨ ਹੈ ਉਹ ਸਹੀ ਨਹੀਂ ਹੈ। ਜਿਹੜਾ ਅਮੀਰ ਹੈ ਉਹ ਅਮੀਰਤਰ ਹੁੰਦਾ ਜਾ ਰਿਹਾ, ਜਿਹੜਾ ਗਰੀਬ ਹੈ ਉਹ ਗਰੀਬਤਰ ਹੁੰਦਾ ਜਾ ਰਿਹਾ। ਤੇ ਜਦੋਂ ਤੱਕ ਇਹ ਵਾਲਾ ਨਿਜ਼ਾਮ ਠੀਕ ਨਹੀਂ ਹੋਏਗਾ ਉਨੀ ਦੇਰ ਤੱਕ ਇਹ ਗੁਰਬਤ ਖਤਮ ਨਹੀਂ ਹੋ ਸਕਦੀ। ਇਸ ਲਿਹਾਜ਼ ਨਾਲ ਅੱਜ ਦੇ ਦੌਰ ਦੇ ਵਿੱਚ ਜਦੋਂ ਅਸੀਂ ਵੇਖਦੇ ਹਾਂ ਆਪਣੇ ਸਿਰਫ ਮਸੀਹੀ ਲੋਕ ਜਿਹੜੇ ਨੇ ਇਹ ਭੱਠਿਆਂ ਦੇ ਕੰਮ ਨਹੀਂ ਕਰਦੇ, ਬਹੁਤ ਸਾਰੇ ਮੁਸਲਮਾਨ ਜਿਹੜੇ ਨੇ ਭੱਠਿਆਂ ਦੇ ਕੰਮ ਕਰ ਰਹੇ ਨੇ, ਗਰੀਬ ਨੇ ਔਰ ਗੁਰਬਤ ਦਾ ਤਜਰਬਾ ਕਰ ਰਹੇ ਨੇ। ਲੇਕਿਨ ਇਹ ਵੇ ਕਿ ਆਹਿਸਤਾ ਆਹਿਸਤਾ ਇਹਨਾਂ ਚੀਜ਼ਾਂ ਨੂੰ ਗੌਰਮੈਂਟ ਨੇ ਠੀਕ ਕਰਨਾ ਹੈ। ਅਸੀਂ ਵੀ ਆਪਣਾ ਕਿਰਦਾਰ ਅਦਾ ਕਰ ਰਹੇ ਹਾਂ ਤੇ ਜਿਹੜੀ ਤਾਲੀਮ ਹੈ ਇਹ ਸਭ ਤੋਂ ਅੱਛਾ ਜ਼ਰੀਆ ਹੈ ਕਿ ਗੁਰਬਤ ਚੋਂ ਬਾਹਰ ਨਿਕਲਣ ਦਾ। ਜਿਹੜਾ ਇਨਸਾਨ ਤਾਲੀਮ ਦੀ ਅਹਿਮੀਅਤ ਤੋਂ ਆਗਾਹ ਹੋ ਜਾਂਦਾ ਹੈ ਉਹ ਗਰੀਬ ਨਹੀਂ ਰਹਿ ਸਕਦਾ। तो पिछले मुशर्रफ दौर के विच प्रोग्राम शुरू होया सी, UNDP ने कीता सी पावर्टी एलिवेशन प्रोग्राम। उसके बाद उन्होंने कोई प्रोग्राम नहीं आया। पावर्टी एलिवेशन प्रोग्राम में यह था कि पसमानदा इलाकों में उन्होंने लोगों को शाफ्ट बनाकर दी थी कि वो उनको सस्ते रेटा से सौदा दें। तो तुसी कैंडली अपने हाई कमान नूं, आला हुकाम नूं एक मैसेज देवो कि पसमानदा इलाकों के पावर्टी एलिवेशन प्रोग्राम ते मसीह कम्यूनिटी नूं अपडेट किया जाए। मैं फिर दोबारा यही गल आखांगा कि जिहड़ी तालीम है वो सब तो नंबर 1 होनी चाहिए, जिहड़ी सानू पॉवर्टी तो कढ़ के ते अच्छे साडा मुस्तकबिल बना सकती है। बाकी चीज़ां जिहड़ियां ने वो हैल्प हो सकदियां ने, एजुकेशन हेल्प हो सकती है, मैडिकली हेल्प हो सकती है और घर बना के दिते जा सकते हैं। लेकिन अगर तुसी इन्हां चीज़ां नूं हैल्प करते रहंदे हो और तालीम ना होई फिर असीं उत्थे दे उत्थे रहांगे। तालीम जिहड़ी है शऊर पैदा करती है, तालीम अगे वधांदी है, तालीम जिहड़ी है वो मतलब चीज़ां नूं दुरुस्त करन दे विच साडी रहनुमाई करदी है। इस करके मैं चाहांगा कि अगर तुसी पॉवर्टी नूं खत्म करना चाहते हो तो असीं तालीम हासिल करना साडे वास्ते बहुत जरूरी है। दोस्तों, फादर जफर इकबाल साहब ने दस्सिया है कि लाइफ इज़ द डूइंग द एक्शन, एजुकेशन इज़ द लाइफ। कि जो तक असी तालीम दे विच अगे नहीं वधांगे तो साढ़े हथों पट्ठे दी इट्टां ते दूजे काम नहीं छुटणगे। ते असीं चाहते हैं कि साढ़े क्रिश्चियन कम्यूनिटी या मुस्लिम कम्यूनिटी ते गरीब लोग ने
ਇਹਨਾਂ ਦੇ ਬੱਚੇ ਵੀ ਪੜ੍ਹ ਕੇ CSS ਕਰਨ, ਇੰਜੀਨੀਅਰ ਬਣਨ, ਡਾਕਟਰ ਬਣਨ। ਲੇਕਿਨ ਤੁਹਾਡੀ ਕੋਈ ਕਿਸਮਤ ਹੀ ਨਹੀਂ ਲਿਖਿਆ ਗਿਆ ਕਿ ਤੁਸੀਂ ਪੱਠੇ ਦੀ ਕੰਮ ਕਰਨਾ ਵਾ। ਦਾਦੇ ਨੇ ਵੀ ਪੱਠੇ ਤੇ, ਪਿਓ ਨੇ ਵੀ ਪੱਠੇ ਤੇ, ਗੁਲਾਦ ਵੀ ਪੱਠੇ ਤੇ। ਤੋ ਅਸੀਂ ਇਸ ਚੀਜ਼ ਨੂੰ ਖਤਮ ਕਰਨਾ ਵਾ। ਤੇ ਆਓ ਅੱਜ ਇਸ ਮੇਲੇ ਦੀ ਵਸਾਤਤ ਨਾਲ, ਪਾਕ ਮਰੀਮ ਦੇ ਮੇਲੇ ਦੀ ਵਸਾਤਤ ਨਾਲ ਆਪਣੇ ਨਾਲ ਐਡ ਕਰੀਏ ਕਿ ਅਸੀਂ ਇਸ ਕੰਮ ਤੋਂ ਨਿਜਾਤ ਹਾਸਲ ਕਰਨ ਲਈ ਤਾਲੀਮ ਵਾਲੇ ਪਾਸੇ ਵਧਾਂਗੇ ਤੇ ਤਾਲੀਮ ਹਾਸਲ ਕਰਕੇ ਅਸੀਂ ਇਹਨੂੰ ਖਤਮ ਕਰਾਂਗੇ। तो सारे दोस्तों का शुक्रिया। फादर जफर इकबाल दा आई एम वेरी थैंकफुल टू यू। शुक्रिया।